अस्सलाम वालेकुम सत श्री अकाल जी। उम्मीद करना कि सारे ठीक हो दे। अच्छा जी, माशाल्लाह एक और स्टूडेंट पास होए ने हमजा महमूद भाई ने जीरो गलती नाल इन्हें अपनी थ्योरी पास की जी। तुहानू बहुत बहुत मुबारक होवे। ते दूसरा जी, इसके अपलोड करने का मकसद ये होंदा है कि जेडे स्टूडेंट तैयारी करते हैं पे वो भी इस वीडियो ਨੂੰ ਵੇਖਣ और सवाल ਜਿਹੜਾ मैं पढ़ना वो चलो मैं एक बोल तो देना वेरो फालसो उस चीज़ को छड्डो, तुसी सवाल पढ़ के या सुन के एक अपने माइंड में सोचा करो भी ये वेरो है या फालसो है। ਤੇ ਇਸ ਤਰ੍ਹਾਂ ਇੱਕ ਤੁਹਾਨੂੰ ਵੀ ਆਈਡੀਆ ਹੋ ਜਾਏਗਾ ਵੀ ਇਹ ਜਿਹੜਾ ਸਕੇਦਾ ਦੀ ਐਗਜ਼ਾਮ ਆਈ ਹੈ ਇਹਦੇ ਵਿੱਚੋਂ ਮੇਰੀਆਂ ਕਿੰਨੀਆਂ ਗਲਤੀਆਂ ਨੇ, ਕਿਉਂਕਿ ਇਹ ਸਕੇਦਾ ਦੀ ਐਗਜ਼ਾਮ ਇਹ ਹੀ ਤੁਹਾਡੇ ਅੱਗੇ ਵੀ ਆਉਣਾ ਹੈ। ਠੀਕ ਹੈ, ਇਹਦੇ ਵਿੱਚੋਂ ਹੀ ਸਵਾਲ ਆਉਣੇ ਨੇ। ਚਲੋ ਇਹ ਸਕੇਦੇ ਦੇ ਵਿੱਚੋਂ ਨਹੀਂ, ਕਿਸੇ ਹੋਰ ਸਕੇਦੇ ਦੇ ਵਿੱਚੋਂ 2 4 5 ਸਵਾਲ ਜਿਹੜੇ ਨੇ ਉਹ ਆ ਜਾਂਦੇ ਨੇ। ਤੇ ਇਸ ਵਾਸਤੇ ਇਹ ਵੀਡੀਓ ਜਿਹੜੀਆਂ ਨੇ ਇੰਪੋਰਟੈਂਟ ਨੇ, ਵੇਖਿਆ ਜ਼ਰੂਰ ਕਰੋ। ਇਹਦੇ ਤੋਂ ਕਾਫੀ ਹੈਲਪ ਮਿਲਦੀ। ਕਾਫੀ ਜਿਹੜੇ ਸਟੂਡੈਂਟ ਨੇ ਉਹ ਕਰਕੇ ਆਏ ਨੇ, ਉਹ ਦੱਸਦੇ ਨੇ ਕਿ ਸਾਥੀ ਜਿਹੜੇ ਲਾਸਟ ਅਸਾਂ 10 15 ਜਾਂ 20 ਜਾਂ ਜਿਹੜੇ ਵੀ ਸਕੇਦੇ ਅਸਾਂ ਤੁਸੀਂ ਅਪਲੋਡ ਕੀਤੇ ਨੇ ਉਹ ਵੇਖੇ ਨੇ, ਉਹਨਾਂ ਦੇ ਵਿੱਚੋਂ ਕਾਫੀ ਸਵਾਲ ਆਏ ਨੇ। ਤੇ ਔਰ ਇਹ ਚੀਜ਼ ਹੈ ਵੀ ਹਕੀਕਤ, ਅਗਰ ਹੁਣ ਸਾਰੇ ਸਕੇਦੇ ਵਿੱਚੋਂ ਵੇਖੇ ਜਾਣ ਤੇ ਚਲੋ ਲਾਸਟ ਤੁਸੀਂ 30 ਕਰ ਲਓ, ਉਹਦੇ ਵਿੱਚੋਂ ਕੁਛ ਨਹੀਂ ਤੇ 15 ਤੋਂ 16 ਸਵਾਲ ਐਸੇ ਆਉਂਦੇ ਨੇ ਜਿਹੜੇ ਬਣ ਜਾਂਦੇ ਨੇ ਜਿਹੜੇ ਬਾਰ-ਬਾਰ ਇਹਨਾਂ ਸਕੇਦਿਆਂ ਵਿੱਚ ਆਏ। ਇਸ ਵਾਸਤੇ ਵੀਡੀਓ ਲਾਜ਼ਮੀ ਵਾਲੀਆਂ ਵੇਖਿਆ ਕਰੋ, ਸਕੇਦੇ ਵਾਲੀਆਂ। ਤੇ ਬਾਕੀ ਚਲੋ ਜੀ, ਫਿਰ ਥੋੜੀ ਵੀਡੀਓ ਲੰਬੀ ਹੋ ਜਾਣੀ ਹੈ। ਪਹਿਲਾ ਸਵਾਲ ਵੇਖ ਲੈਂਦੇ ਆ। La distanza di sicurezza, fast di fasla, è commisurata anche al tipo di veicolo che segue। ਕਹਿੰਦਾ ਕਿਸ ਕਿਸਮ ਦੀ ਗੱਡੀ ਸਾਨੂੰ ਫਾਲੋ ਕਰ ਰਹੀ ਹੈ ਸਾਡੇ ਪਿੱਛੇ ਵੀ ਉਸ ਹਿਸਾਬ ਨਾਲ distanza di sicurezza ਹੋਣਾ ਚਾਹੀਦਾ ਹੈ। ਫਾਲਸੋ ਜੀ, ਪਿੱਛੇ ਵਾਲੀ ਗੱਡੀ ਨਾਲ ਸਾਡਾ ਕੋਈ ਤਲਕ ਨਹੀਂ। ਦੂਸਰਾ, nell'incrocio rappresentato nella figura era ਚੌਕ ਤਸਵੀਰ ਦੇ ਵਿੱਚ ਦਿਖਾਇਆ ਗਿਆ il veicolo N, ਕਹਿੰਦਾ ਜਿਹੜੀ N ਗੱਡੀ ਹੈ, ha la precedenza ਇਹਦੀ ਪਹਿਲੇ ਰਿਸਪੈਕਟ al veicolo R, R ਗੱਡੀ ਦੇ ਨਾਲੋਂ। ਵੇਰੋ ਜੀ, ਅੱਛਾ ਜੀ, ਤਸਵੀਰ ਵੀ ਚੈੱਕ ਕਰ ਲੈਣੀ ਸੀ। ਕਹਿ ਰਿਹਾ ਸੀ ਕਿ N ਗੱਡੀ ਦੀ R ਨਾਲੋਂ ਪਹਿਲ ਹੈ। ਠੀਕ ਹੈ, ਹੁਣ ਵੇਖੋ R ਦੇ ਦੇਸਤਰਾ ਸਾਈਡ ਤੇ ਇਹ N ਆ ਰਹੀ ਹੈ, ਇਹਦਾ ਮਤਲਬ N R ਨਾਲੋਂ ਪਹਿਲਾਂ ਜਾਵੇਦੀ, ਇਹ ਇੱਥੇ ਸੈਂਟਰ ਜਾ ਕੇ ਰੁਕ ਜਾਏਦੀ। ਜਦੋਂ ਸੈਂਟਰ ਵਿੱਚ ਆਉਂਦੀ ਹੈ ਤੇ R ਦਾ ਦੇਸਤਰਾ ਖਾਲੀ ਹੁੰਦਾ, ਫਿਰ ਬਾਅਦ ਵਿੱਚ ਜਿਹੜੀ ਇਹ R ਜਾ ਸਕਦੀ ਹੈ। ਠੀਕ ਹੈ, ਵੇਰੋ ਜੀ। ਤੀਸਰਾ, ਪਨੇਲੋ ਤੁਸੀਂ ਵੇਖ ਲਈਏ, ਇਹ ਪਨੇਲੋ ਉਦੋਂ ਲਾਈ ਦੀ ਹੈ ਜਦੋਂ ਗੱਡੀ ਦੇ ਪਿੱਛੇ ਸਮਾਨ ਵਧਿਆ ਹੋਵੇ, ਚਾਹੇ ਥੋੜਾ ਜਿਹਾ ਵਧਿਆ ਜਾਂ ਜਿੰਨੀ ਲਿਮਟ ਦੀ ਇਜਾਜ਼ਤ ਹੈ ਉਹਨਾਂ ਵਧਿਆ, ਇਹ ਪਨੇਲੋ ਪਿੱਛੇ ਲਾਣੀ ਜ਼ਰੂਰੀ ਹੈ। Il pannello raffigurato, ਜਿਹੜੀ ਪਨੇਲੋ ਦਿਖਾਈ ਗਈ ਹੈ, si usa, ਕਹਿੰਦਾ ਇਸਤੇਮਾਲ ਹੁੰਦੀ ਹੈ solo, ਸਿਰਫ se il carico sporge, ਅਗਰ ਸਮਾਨ ਵਧੇ ਹੈ, di oltre 3 decimi della lunghezza del veicolo, ਕਹਿੰਦਾ ਸਿਰਫ ਜੇ 3 decimi ਮਤਲਬ ਗੱਡੀ ਦੀ ਲੰਬਾਈ ਨਾਲੋਂ ਵਧੇ ਹੈ ਤੇ ਫਿਰ ਸਿਰਫ ਇਸਤੇਮਾਲ ਹੁੰਦੀ ਹੈ। ਫਾਲਤੂ ਜੀ ਇਹ ਥੋੜਾ ਜਿਹਾ ਵੀ ਐਗਜ਼ਾਮਪਲ ਦੇ ਰਿਹਾ, ਅਗਰ 2 ਇੰਚ ਵੀ ਵਧਿਆ ਤੇ ਫਿਰ ਵੀ ਪਿੱਛੇ ਲਾਣੀ ਜ਼ਰੂਰੀ ਹੈ। 4 ਨੰਬਰ, causa probabile di incidenti, ਕਹਿੰਦਾ ਐਕਸੀਡੈਂਟ ਦੀ ਵਜ੍ਹਾ ਹੋ ਸਕਦੀ ਹੈ dovuti alla struttura della strada, ਜਿਹੜਾ ਸੜਕ ਦਾ ਸਟਰਕਚਰ ਢਾਂਚਾ ਵੇ, può essere mancanza, ਜਿਹੜੇ ਇਹਦੇ ਉੱਤੇ ਕੋਈ ਨਹੀਂ ਹੁੰਦੇ, di segnaletica orizzontale, orizzontale ਨਿਸ਼ਾਨ ਜਿਹੜੇ ਕੋਈ ਨਹੀਂ ਹੁੰਦੇ ਸੜਕ ਦੇ ਉੱਤੇ, ਕਹਿੰਦਾ ਇਹ ਇੱਕ ਐਕਸੀਡੈਂਟ ਦੀ ਵਜ੍ਹਾ ਹੋ ਸਕਦੀ ਹੈ। ਵੇਰੋ ਜਿਹੜੀ ਸੜਕ ਉੱਤੇ ਲਾਈਨਾਂ ਲੱਗੀਆਂ ਹੁੰਦੀਆਂ ਨੇ, ਤੀਰਾਂ ਦੇ ਨਿਸ਼ਾਨ ਬਣੇ ਹੁੰਦੇ ਨੇ, ਸਟਾਪ ਦੇ ਨਿਸ਼ਾਨ ਹੁੰਦੇ ਨੇ, ਦਾਰ ਪਛਦੈਨ ਸਾਰੇ ਨਿਸ਼ਾਨ ਹੁੰਦੇ ਨੇ, ਅਗਰ ਇਹ ਨਾ ਹੋਣ ਤੇ ਇਹਨਾਂ ਦੀ ਵਜ੍ਹਾ ਤੋਂ ਵੀ ਐਕਸੀਡੈਂਟ ਹੋ ਸਕਦਾ ਹੈ। 5 ਨੰਬਰ, l'inquinamento dell'aria, ਜਿਹੜੀ ਕਹਿੰਦਾ ਹਵਾ ਦੇ ਵਿੱਚ ਪੋਲੂਸ਼ਨ ਆਲੂਦਗੀ ਹੈ, può essere ridotto, ਇਹ ਘਟ ਸਕਦੀ ਹੈ controllando che il veicolo sia sempre nelle condizioni ottimali, ਕਹਿੰਦਾ ਜੇ ਤੁਸੀਂ ਚੈੱਕ ਕਰਦੇ ਹੋ ਗੱਡੀ ਹਮੇਸ਼ਾ ਅੱਛੀ ਹਾਲਤ ਵਿੱਚ ਰਵੇ, di consumo, ਜਿਹੜਾ ਤੇਲ ਖਰਚ ਕਰਦੀ ਹੈ, ਇਹ rendimento ਤੇ ਕਾਰਕਰਦਗੀ, ਮਤਲਬ ਗੱਡੀ ਠੀਕ ਕੰਮ ਕਰੇ, ਤੇਲ ਘੱਟ ਖਾਵੇ। ਕਹਿੰਦਾ ਅਗਰ ਇਹ ਚੀਜ਼ ਤੁਸੀਂ ਚੈੱਕ ਕਰਦੇ ਹੋ ਤੇ ਇਹਦੇ ਨਾਲ ਵੀ l'inquinamento, ਹਵਾ ਦੀ ਪੋਲੂਸ਼ਨ ਆਲੂਦਗੀ ਘਟ ਸਕਦੀ ਹੈ। ਵੇਰੋ ਜੀ। 6 ਨੰਬਰ, ਅੱਛਾ ਜੀ, ਦਿਸ਼ੇਜ਼ ਵਾਲਾ ਨਿਸ਼ਾਨ ਆ ਗਿਆ ਹੈ। ਅੱਛਾ, ਕੁਛ ਬੰਦੇ ਜਿਹੜੇ ਨੇ ਉਹ ਇਹ ਜਿਹੜੇ ਦੋ ਤਸਵੀਰਾਂ ਨੇ ਦਿਸ਼ੇਜ਼ ਵਾਲੀਆਂ ਔਰ ਸੇਮ ਇਸੇ ਤਰ੍ਹਾਂ ਜਿਹੜੀ ਸਲੀਤੇ ਵਾਲੀ ਹੈ, ਉਹਦੇ ਵਿੱਚ ਕਨਫਿਊਜ਼ ਹੋ ਜਾਂਦੇ ਨੇ ਕਿ ਇਹ ਦਿਸ਼ੇਜ਼ ਹੈ ਜਾਂ ਜਿਹੜਾ ਹੈ ਸਲੀਤਾ ਵੇ। ਠੀਕ ਹੈ, ਇਹਦਾ ਮੈਂ ਥੋੜਾ ਆਸਾਨੀ ਨਾਲ ਸਮਝਾ ਦੇਣਾ ਸੌਖੇ ਲਫ਼ਜ਼ਾਂ 'ਚ। ਜੇ ਇਹ ਟਾਂਗਾ ਘੋੜਾ ਇਹਨੂੰ ਸਮਝ ਲਓ, ਜਿਹੜਾ ਅੱਗੇ 10 ਲਿਖਿਆ ਹੈ ਤੇ ਉਹ ਅੱਗੇ ਪਰਚੈਨ ਤੋਂ ਜਿਹੜਾ ਫੀਸਦ ਦਾ ਨਿਸ਼ਾਨ ਹੈ, 10 ਸਮਝ ਲਓ ਟਾਂਗਾ ਵੇ ਤੇ ਜਿਹੜਾ ਅੱਗੇ ਉਹ ਫੀਸਦ ਦਾ ਨਿਸ਼ਾਨ ਹੈ ਇਹ ਘੋੜਾ ਸਮਝ ਲਓ। ਠੀਕ ਹੈ, ਹੁਣ ਅਗਰ ਇਹਨੂੰ ਇਸ ਤਰ੍ਹਾਂ ਸਮਝਿਆ ਜਾਵੇ ਤੇ ਥੱਲੇ ਨੂੰ ਆ ਰਹੇ ਨੇ। ਠੀਕ ਹੈ, ਇਹ ਦਿਸ਼ੇਜ਼ ਹੈ, ਕਿਉਂਕਿ ਕੁਝ ਬੰਦੇ ਕਨਫਿਊਜ਼ ਹੋ ਕੇ ਸਮਝ ਨਹੀਂ ਉਹਨਾਂ ਨੇ ਆਉਂਦੀ ਕਿ ਇਹ ਸਲੀਤਾ ਵੇ ਕਿ ਦਿਸ਼ੇਜ਼ ਆਵੇ, ਇਸ ਵਾਸਤੇ ਸਵਾਲ ਗਲਤ ਕਰ ਦਿੰਦੇ ਨੇ। Il segnale raffigurato preannuncia, ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ un tratto di strada, ਇੱਕ ਸੜਕ ਦਾ ਹਿੱਸਾ, che è bene
ਕਹਿੰਦਾ ਜਿੱਥੇ ਸਹੀ ਹੈ percorrere con il pedale della frizione abbassato, ਕਹਿੰਦਾ ਜਿੱਥੇ ਸਹੀ ਹੈ ਕਿ ਤੁਸੀਂ ਕਲਚ ਵਾਲਾ ਪੈਡਲ ਦਬਾ ਕੇ ਚੱਲੋ, ਫਾਲਸੋ ਜੀ। frizione ਕਲਚ, sempre falso vero ਕੋਈ ਨਹੀਂ। pedale sempre falso do vero, quadricicli ਨਾਲ ਔਰ allentare ਨਾਲ। 7 ਨੰਬਰ ਨਿਸ਼ਾਨ ਤੁਸੀਂ ਵੇਖ ਲਿਆ ਜੀ 2,30 metri, ਜਿਹੜੀ ਵੀ ਕੋਈ ਗੱਡੀ ਇਤਨੀ ਚੌੜੀ ਹੈ ਉਹ ਇੱਥੋਂ ਗੁਜ਼ਰ ਸਕਦੀ ਹੈ। il segnale raffigurato ਵਾਲਾ ਨਿਸ਼ਾਨ ਦਿਖਾਇਆ ਗਿਆ indica ਦੱਸ ਰਿਹਾ una strada larga ਵੀ ਇੱਕ ਸੜਕ ਜਿਹੜੀ ਹੈ ਖੁੱਲੀ ਹੈ ਚੌੜੀ ਹੈ 2,30 metri, ਫਾਲਸੋ ਜੀ ਇਹ ਸੜਕ ਦੀ ਗੱਲ ਨਹੀਂ ਕਰ ਰਿਹਾ। 8 ਨੰਬਰ le strisce lungo il centro della carreggiata, ਕਹਿੰਦਾ ਜਿਹੜੀਆਂ ਲਾਈਨਾਂ carreggiate ਦੇ ਸੈਂਟਰ ਵਿੱਚ ਆਉਂਦੀਆਂ ਨੇ non possono essere superate, ਉਹ superate ਨਹੀਂ ਹੋ ਸਕਦੀਆਂ, ਉਹਨਾਂ ਨੂੰ ਤੁਸੀਂ ਪਾਰ ਨਹੀਂ ਕਰ ਸਕਦੇ se continue, ਅਗਰ ਉਹ ਕੰਟੀਨਿਊ ਨੇ ਤੇ ਵੇਰੋ ਜੀ ਕੰਟੀਨਿਊ ਲਾਈਨ ਹੋਵੇ ਉਸ ਤੋਂ ਤੁਸੀਂ ਪਾਰ ਨਹੀਂ ਜਾ ਸਕਦੇ। 9 ਨੰਬਰ ਅੱਛਾ ਜੀ ਜਿਹੜੀਆਂ ਏ ਤੇ ਬੀ ਪਨੇਲੋ ਨੇ ਪਨੇਲੀਆਂ ਨੇ ਇਹ ਫੀਨੇ ਵਾਲੀਆਂ ਹੁੰਦੀਆਂ ਨੇ, ਜਿਹੜੇ ਨਿਸ਼ਾਨ ਦੇ ਥੱਲੇ ਲੱਗੀਆਂ ਹੋਣ ਇਹਦਾ ਮਤਲਬ ਇਹ ਹੁੰਦਾ ਹੈ ਕਿ ਇਹ ਨਿਸ਼ਾਨ ਇੱਥੇ ਖਤਮ ਹੋ ਗਿਆ, ਅਗਰ ਪਾਬੰਦੀ ਸੀ ਪਾਬੰਦੀ ਖਤਮ ਹੋ ਗਈ ਹੈ, ਪਰਕੇਜੋ ਵਾਲਾ ਸੀ ਪਰਕੇਜੋ ਵਾਲਾ ਏਰੀਆ ਖਤਮ ਹੋ ਗਿਆ। il pannello integrativo raffigurato a, ਕਹਿੰਦਾ ਜਿਹੜੀ ਇਹ ਪਨੇਲੋ ਹੈ indica ਦੱਸ ਰਹੀ ਹੈ una strada chiusa, ਵੀ ਸੜਕ ਬੰਦ ਹੈ al traffico, ਟ੍ਰੈਫਿਕ ਦੇ ਲਈ, ਫਾਲਸੋ। 10 ਨੰਬਰ quando un incrocio, ਕਹਿੰਦਾ ਜਦੋਂ ਇੱਕ ਚੌਕ è regolato con rotatoria, ਉੱਥੇ ਰਤੋਂਦਾ ਵੇ i veicoli circolanti all'interno dell'anello, ਕਹਿੰਦਾ ਉਹ ਗੱਡੀਆਂ ਜਿਹੜੀਆਂ ਚੱਲ ਰਹੀਆਂ ਨੇ ਅਨੇਲੋ ਦੇ ਵਿੱਚ, ਉਸ ਰਿੰਗ ਦੇ ਵਿੱਚ, ਪਤਾ ਹੈ ਰਤੋਂਦਾ ਗੋਲ ਹੁੰਦਾ ਰਿੰਗ ਦੀ ਤਰ੍ਹਾਂ ਦਾ, ਕਹਿੰਦਾ ਜਿਹੜੀਆਂ ਗੱਡੀਆਂ ਉਸ ਰਿੰਗ ਦੇ ਵਿੱਚ ਚੱਲ ਰਹੀਆਂ ਨੇ possono sorpassare, ਓਵਰਟੇਕ ਕਰ ਸਕਦੀਆਂ ਨੇ sia a destra che a sinistra, ਸੱਜੇ ਖੱਬੇ ਤੋਂ, ਫਾਲਸੋ। 11 ਨੰਬਰ nel caso in cui la sosta, ਕਹਿੰਦਾ ਉਹ ਸੂਰਤ ਹੈ ਜਿੱਥੇ ਸੋਸਤਾ espressamente vietata, ਵੀ ਮਨਾ ਕੀਤਾ ਗਿਆ ਦਾ una norma del codice della strada, ਵੀ ਸੜਕ ਦੇ ਕਾਨੂੰਨ ਦੇ ਵਿੱਚ ਕਿ ਉੱਥੇ ਸੋਸਤਾ ਮਨਾ ਕੀਤਾ ਗਿਆ osservanza di tale divieto, ਤੇ ਇਸ ਪਾਬੰਦੀ ਤੇ ਕਹਿੰਦਾ ਅਮਲ ਕਰਨੇ ਵਾਸਤੇ ਇਹ comunque condizionata, ਫਿਰ ਵੀ ਸ਼ਰਤ ਇਹ ਵੇ della presenza di cartelli segnalati, ਚ ਵੀ ਉੱਥੇ ਕਰਤੇਲੀਆਂ ਲੱਗੀਆਂ ਹੋਣ, ਉੱਥੇ ਨਿਸ਼ਾਨ ਲੱਗੇ ਹੋਣ, ਕਹਿੰਦਾ ਤਾਂ ਉਹਦੇ ਤੇ ਉਸ ਪਾਬੰਦੀ ਤੇ ਅਮਲ ਕਰਨਾ ਜੇ, ਫਾਲਸੋ ਜੀ। ਮਸਲਨ ਹੁਣ ਦੱਸ ਦੇਣਾ ਕਿ ਜਿਸ ਤਰ੍ਹਾਂ ਮੋੜ ਦੇ ਵਿੱਚ ਕੂਰਵੇ ਦੇ ਵਿੱਚ ਸੋਸਤਾ ਕਰਨਾ ਮਨਾ ਵੇ, ਇਹ ਅੰਗਲੇਜ਼ੇ ਦੇ ਵਿੱਚ ਕਾਨੂੰਨ ਦੇ ਵਿੱਚ ਉੱਤੇ ਸ਼ਰਤ ਇਹ ਨਹੀਂ ਕਿ ਨਿਸ਼ਾਨ ਹੋਵੇ ਮਨਾ ਕਰਨੇ ਵਾਲਾ ਤਾਂ ਹੀ ਮਨਾ ਹੈ, ਉੱਤੇ ਭਾਵੇਂ ਨਾ ਵੀ ਨਿਸ਼ਾਨ ਹੋਵੇ ਤਾਂ ਵੀ ਮਨਾ ਵੇ, ਠੀਕ ਹੈ। ਤੇ ਇਹ ਕਹਿੰਦਾ ਉੱਥੇ ਸ਼ਰਤ ਇਹ ਵੇ ਕਿ ਨਿਸ਼ਾਨ ਕਰਤੇਲੀਆਂ ਮੌਜੂਦ ਹੋਣੀਆਂ ਚਾਹੀਦੀਆਂ ਨੇ, ਠੀਕ ਹੈ, ਫਾਲਸੋ। 12 ਨੰਬਰ le persone, ਕਹਿੰਦਾ ਉਹ ਬੰਦੇ ਕਿ soffrono, ਜਿਹੜੇ ਸ਼ਿਕਾਰ ਨੇ di particolari malattie certificate, ਕਿਸੇ ਖਾਸ ਬਿਮਾਰੀ ਦੇ non sono tenute, ਕਹਿੰਦਾ ਉਹ ਪਾਬੰਦ ਕੋਈ ਨਹੀਂ ad agganciare la cintura di sicurezza, ਬੈਲਟ ਬੰਨਣੇ ਤੇ ਵੇਰੋ। 13 ਨੰਬਰ se un infortunato della strada, ਜੇ ਸੜਕ ਦੇ ਉੱਤੇ ਇੱਕ ਜ਼ਖਮੀ ਹੈ ha riportato fratture agli arti, ਉਹ ਦੱਸ ਰਿਹਾ ਕਿ ਹੱਡੀ ਟੁੱਟ ਗਈ ਹੈ bisogna chiedergli di muoverli, ਕਹਿੰਦਾ ਉਹਨੂੰ ਕਹੋ ਕਿ ਮੂਵਰਲੀ ਕਰੇ, ਮਤਲਬ ਉਹਨਾਂ ਨੂੰ ਹਿਲਾਵੇ per valutare, ਅੰਦਾਜ਼ਾ ਲਾਣੇ ਦੇ ਲਈ il tipo di lesione, ਵੀ ਕਿਸ ਕਿਸਮ ਦੀ ਚੋਟ ਲੱਗੀ ਹੈ, ਫਾਲਸੋ ਜੀ। ਅੱਛਾ ਜੀ ਇੱਥੇ valutare ਆਏ ਹੈ ਤੇ sempre vero, ਦੋ ਫਾਲਸੋ ਨੇ ਤੇ ਹੁਣ ਫਾਲਸੋ ਇੱਥੇ ਆ ਗਿਆ, ਮੈਨੂੰ ਕਨਫਰਮ ਨਹੀਂ, ਉਹ ਜਿਹਨੇ ਪੁੱਛਣਾ ਹੋਇਆ ਕਮੈਂਟ ਵਿੱਚ ਪੁੱਛ ਲਵੇ ਅਜੇ। 14 ਨੰਬਰ una zona traffico limitato, ਕਹਿੰਦਾ ਇੱਕ ਜ਼ੋਨਾ ਵਿੱਚ traffico limitato, ਜਿੱਥੇ ਟ੍ਰੈਫਿਕ ਦੀ ਲਿਮਟ ਰੱਖੀ ਗਈ ਹੈ ਇਹ un area, ਕਹਿੰਦਾ ਇਹ ਉਹ ਇੱਕ ਏਰੀਆ ਵੇ nella quale, ਜਿਹਦੇ ਵਿੱਚ può essere limitata la circolazione, ਜਿੱਥੇ ਕਹਿੰਦਾ ਚੱਲਣੇ ਦੀ ਲਿਮਟ ਹੋ ਸਕਦੀ ਹੈ solo di particolari categorie di veicoli, ਸਿਰਫ ਕੁਝ ਖਾਸ ਕੈਟੇਗਰੀ ਦੀਆਂ ਗੱਡੀਆਂ ਵਾਸਤੇ, ਵੇਰੋ ਜੀ। particolari ਆਏ ਹੈ sempre vero, 4 ਫਾਲਸੋ, categorie sempre vero, 3 ਫਾਲਸੋ। 15 ਨੰਬਰ obligo ਦਾ ਨਿਸ਼ਾਨ ਹੈ, ਸੱਜੇ ਮੁੜਨਾ obligo ਹੈ il segnale raffigurato indica, ਨਿਸ਼ਾਨ ਦੱਸ ਰਿਹਾ ਹੈ ਕਿ ਇਹ pericoloso, ਖਤਰਨਾਕ ਹੈ svoltare a destra, ਸੱਜੇ ਮੁੜਨਾ, ਫਾਲਸੋ ਜੀ। ਇਹ ਨਿਸ਼ਾਨ ਖਤਰੇ ਦਾ ਨਹੀਂ ਦੱਸਦੇ, ਖਤਰੇ ਵਾਲੇ ਨਿਸ਼ਾਨ ਹੋਰ ਨੇ। ਤੇ ਚਲੋ ਜੀ ਅੱਜ ਦੀ ਵੀਡੀਓ ਤੇ ਖਤਮ ਕਰਨੇ ਆ ਤੇ ਦੂਸਰਾ ਪਾਰਟ ਇਨਸ਼ਾਅੱਲਾ ਸ਼ਾਮ ਨੂੰ ਅਪਲੋਡ ਕਰਾਂਗੇ।